ਪੰਜਾਬੀ ਰੇਡੀਓ 'ਚ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਜੱਸੀ ਗਿੱਲ ਜੀ ਬੇਕਰਸਫੀਲਡ ਤੋਂ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬਹਾਦਰ ਸਿੰਘ ਗਿੱਲ ਪਾਵਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਸੁਰਖੀਆਂ ਆ ਅਕਾਲੀਆਂ ਦੀ, ਕਿ ਪਿਛਲੇ ਕੁ ਹਫ਼ਤੇ ਤੋਂ ਛਾਏ ਹੋਏ ਆ ਬੜੇ ਰਾਹ ਰੋਕੂ ਇਹਨਾਂ ਨੇ ਅੰਦੋਲਨ ਕੀਤੇ ਆ, ਤਾਂ ਇਹਨਾਂ ਨੇ ਇੱਕ ਹੋਰ ਧਮਕੀ ਦਿੱਤੀ ਹੈ ਕਿ ਜੇਲ੍ਹਾਂ ਭਰਨਗੇ। ਬਿਲਕੁਲ ਜੀ, ਕੋਰ ਕਮੇਟੀ ਦੀ ਜਿਹੜੀ ਹੈ ਜੀ ਉਹ ਮੀਟਿੰਗ ਲਾਈ ਗਈ। ਅਸਲ ਦੇ ਵਿੱਚ ਕੋਰ ਕਮੇਟੀ ਦਾ ਜਿਹੜਾ ਸੂਤਰ ਨੇ ਜੀ ਉਹ ਦੱਸਦੇ ਨੇ ਲਾਉਣ ਦਾ ਰੀਜ਼ਨ ਇਹ ਸੀਗਾ ਕਿ ਜਿਹੜੇ ਲੋਕ ਤੰਗ ਹੋਏ, ਲੋਕਾਂ ਦੇ ਵਿੱਚ ਇਹਦਾ ਬੜਾ ਨੈਗੇਟਿਵ ਜਿਹੜਾ ਜੀ ਧਰਨਿਆਂ ਦਾ ਗਿਆ, ਜਿਹਦੇ ਕਰਕੇ ਅਕਾਲੀ ਦਲ ਨੂੰ ਤੁਰੰਤ ਜਿਹੜੀ ਸੀ ਉਹ ਕੋਰ ਕਮੇਟੀ ਦੀ ਮੀਟਿੰਗ ਲਾਉਣੀ ਪਏਗੀ। ਇਹਦੇ ਵਿੱਚ ਜਿਹੜਾ ਨਿਗਮ ਚੋਣਾਂ ਦੇ ਦੌਰਾਨ ਜੋ ਕੁਛ ਹੋਇਆ ਉਹਦੇ ਉੱਤੇ ਵਿਚਾਰ ਚਰਚਾ ਜਿਹੜਾ ਸੀਗਾ ਜੀ ਉਹ ਕੀਤਾ ਗਿਆ ਕਿ ਅੱਗੋਂ ਜਿਹੜੀ ਹੈ ਜੀ ਉਹ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਇਹਦੇ ਵਿੱਚ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਅਕਾਲੀਆਂ ਦੇ ਖਿਲਾਫ ਦਰਜ ਕੀਤੇ ਕੇਸਾਂ ਦੀ CBI ਜਾਂਚ ਮੰਗੀ ਜਾਊਗੀ, ਔਰ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਪੰਜਾਬ ਦੇ ਹਰ ਪਿੰਡ ਚੋਂ 10-10 ਵਰਕਰ ਜਿਹੜਾ ਜੀ ਉਹ ਤਿਆਰ ਕਰਕੇ 1,20,000 ਵਰਕਰਾਂ ਦੀ ਫੌਜ ਜਿਹੜੀ ਹੈ ਜੀ ਉਹ ਖੜੀ ਕੀਤੀ ਜਾਊਗੀ, ਜਿਹੜੀ ਕਿ ਸਰਕਾਰੀ ਤਸ਼ੱਦਦ ਦੇ ਵਿਰੁੱਧ ਜਿਹੜਾ ਜੀ ਲੜੂਗੀ ਸਰਕਾਰ ਦੇ ਨਾਲ, ਔਰ ਜਿੱਥੇ ਜਿੱਥੇ ਜ਼ਰੂਰਤ ਪਊਗੀ ਉੱਥੇ ਇਹ ਅੜ ਜਾਇਆ ਕਰੂਗੀ। ਸ਼ਾਇਦ ਜਿਹੜੇ ਪੁਰਾਣੇ ਲੋਕ ਜਿਹੜਾ ਜੀ ਉਹ ਜਾਣਦੇ ਨੇ ਕਿ ਜਿਹੋ ਜਿਹੇ ਇੱਕ ਸ਼ਾਇਦ ਮਰਜ਼ੀ ਵਿੜਿਆਂ ਦੀ ਫੌਜ ਜਿਹੜੀ ਖੜੀ ਕੀਤੀ ਸੀ, ਜਿਹੜੇ ਮੁੜ ਕੇ ਲੱਭੇ ਨਹੀਂ, ਇਹ ਉਹੋ ਜਿਹੀ ਫੌਜ ਜਿਹੜੀ ਆ ਉਹ ਹੋ ਸਕਦੀ ਹੈ। ਜਿਹੜਾ ਇਹਦੇ ਉੱਤੇ ਤੁਰੰਤ ਜਿਹੜਾ ਜੀ ਧਿਆਨ ਲੈਣ ਦੇ ਵਾਸਤੇ ਜਿਹੜੇ ਇਹ ਲਾਏ ਸੀਗੇ ਜੀ ਧਰਨੇ, ਉਹਦੇ ਵਿੱਚ ਲੋਕ ਤਾਂ ਔਖੇ ਹੋਏ। ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕੇਸ ਜਿਹੜੇ ਸੀ ਉਹ ਦਰਜ ਹੋ ਗਏ ਅਕਾਲੀ ਆਗੂਆਂ ਦੇ ਉੱਤੇ, ਉਹਦੇ ਤੋਂ ਤੁਸੀਂ ਇਹ ਕਹਿ ਲਓ ਕਿ ਉਹ ਪਰੇਸ਼ਾਨ ਤਾਂ ਜਿਹੜੇ ਆ ਉਹ ਹੋਏ ਆ। ਜੇ ਇਹਨਾਂ ਕੇਸਾਂ ਨੂੰ ਸਰਕਾਰ ਜਿਹੜੀ ਹੈ ਜੀ ਉਹ ਅੱਗੇ ਤੋਰਦੀ ਆ ਤਾਂ ਵੱਡੀ ਮੁਸੀਬਤ ਜਿਹੜੀ ਹੈ ਜੀ ਇਹਨਾਂ ਆਗੂਆਂ ਦੇ ਉੱਤੇ ਖੜੀ ਹੋ ਸਕਦੀ ਆ, ਕਿਉਂਕਿ ਇਹ ਹਾਈਵੇ ਐਕਟ ਦੇ ਤਹਿਤ ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਆ। ਪਹਿਲੀ ਵਾਰੀ ਏਡੀ ਵੱਡੀ ਗਿਣਤੀ ਦੇ ਵਿੱਚ ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਆ। ਜਿੰਨੀ ਦੇਰ ਤੱਕ ਇਹ ਕੇਸ ਚੱਲੂਗਾ, ਜੇ ਇਹ ਤੋਂ ਕੇਸ ਜਿਹੜਾ ਜੀ ਅੱਗੇ ਤੁਰਦਾ, ਭਾਵ ਕਿ ਚਲਾਨ ਵਗੈਰਾ ਪੇਸ਼ ਹੁੰਦੇ ਆ, ਜੋ ਕੁਛ ਹੁੰਦਾ, ਜਿੰਨੀ ਦੇਰ ਤੱਕ ਇਹ ਕੇਸ ਚੱਲੂਗਾ ਉਨੀ ਦੇਰ ਤੱਕ ਅਦਾਲਤ ਦੀ ਪਰਮਿਸ਼ਨ ਲਏ ਤੋਂ ਬਿਨਾਂ ਇਹ ਬਾਹਰ ਜਿਹੜਾ ਜੀ ਉਹ ਨਹੀਂ ਜਾ ਸਕਣਗੇ। ਤੇ ਜੇ ਇਹਦੇ ਵਿੱਚ ਪਤਾ ਨਹੀਂ ਜੀ ਇੱਥੋਂ ਤੱਕ ਇਸ ਲੈਵਲ ਤੱਕ ਜਾਊਗਾ ਜਾਂ ਨਹੀਂ, ਪਰ ਜੇ ਇਹਦੇ ਵਿੱਚ ਇਹ ਦੋਸ਼ੀ ਸਾਬਤ ਹੋ ਜਾਂਦੇ ਆ ਤੇ ਅੱਗੋਂ ਚੋਣ ਲੜਨ ਦੇ ਉੱਤੇ ਵੀ ਪਾਬੰਦੀ ਲੱਗ ਸਕਦੀ ਹੈ ਜੀ। ਇੰਨਾ ਇਹ ਸਖਤ ਕੇਸ ਹੈ ਜਿਹੜਾ ਹਾਈਵੇ ਐਕਟ ਦੇ ਤਹਿਤ ਦਰਜ ਕੀਤਾ ਗਿਆ। ਹੁਣ ਦੇਖਣਾ ਇਹ ਹੋਊਗਾ ਜੀ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਇਹਨਾਂ ਕੇਸਾਂ ਨੂੰ ਗਾਂਹ ਤੋੜਦੀ ਆ ਜਾਂ ਆਉਣ ਵਾਲੇ ਦਿਨਾਂ 'ਚ ਇੱਥੇ ਹੀ ਛੱਡ ਦਿੰਦੀ। ਬਿਲਕੁਲ ਜੀ, ਆਪਣਾ ਸੋਚ ਕੇ ਕਿ ਅਸੀਂ ਕੀ ਕਰਨਾ ਗਾਹਾਂ। ਤੇ ਅੱਗੇ ਆਪਾਂ ਫੋਰਟਿਸ ਹੌਸਪੀਟਲ ਦੀ ਗੱਲ ਕਰੀਏ, ਜਿਹਦਾ ਬਹੁਤ ਸਾਰਾ ਵੱਡਾ ਬਿੱਲ ਦੇ ਦਿੱਤਾ ਗਿਆ ਸੀਗਾ ਲੜਕੀ ਦੇ ਪੇਰੈਂਟਸ ਨੂੰ, ਤੇ ਉਸ ਹੌਸਪੀਟਲ ਦੇ ਉੱਤੇ ਜੋ ਗੁੜਗਾਉਂ ਦੇ ਵਿੱਚ ਆ ਕੇਸ ਦਰਜ। ਦੇਖੋ ਜੀ, ਇਹ ਹੌਸਪੀਟਲ ਪਿਛਲੇ ਕੁਝ ਦਿਨਾਂ ਤੋਂ ਚਰਚਿਤ ਰਹੇ ਆ, ਚਾਹੇ ਉਹ ਦਿੱਲੀ ਦਾ ਮੈਕਸ ਹੈ ਜਿੱਥੇ ਕਿ ਜੁੜਵਾਂ ਬੱਚੇ ਪੈਦਾ ਹੋਏ ਸੀਗੇ ਔਰ ਉਹਨੂੰ ਇੱਕ ਜ਼ਰੂਰ ਡੈਥ ਹੋ ਗਈ ਸੀ, ਦੂਜੇ ਨੂੰ ਵੀ ਮਰਿਆ ਜਿਹੜਾ ਸੀ ਡਿਕਲੇਅਰ ਕਰਕੇ ਪੋਲੀਥੀਨ ਦੇ ਵਿੱਚ ਪਾ ਕੇ ਤੇ ਦੇ ਦਿੱਤਾ ਸੀ ਮਾਪਿਆਂ ਨੂੰ, ਉਹਦਾ ਲਾਇਸੈਂਸ ਰੱਦ ਕਰਤਾ ਦਿੱਲੀ ਦੀ ਸਰਕਾਰ ਨੇ, ਬਹੁਤ ਸਖਤ ਫੈਸਲਾ ਲਿਆ। ਉਧਰ ਜਿਹੜਾ ਗੁੜਗਾਉਂ ਦੇ ਵਿੱਚ ਜਿਹੜੇ ਹੌਸਪੀਟਲ ਨੇ ਡੇਂਗੂ ਦੇ ਨਾਲ ਜਿਹੜੀ ਮੌਤ ਦੇ ਮੂੰਹ ਜਾ ਪਈ 7 ਵਰ੍ਹਿਆਂ ਦੀ ਬੱਚੀ ਦੇ ਇਲਾਜ ਦੇ ਵਾਸਤੇ 16 ਲੱਖ ਰੁਪਏ ਦਾ ਜਿਹੜਾ ਬਿੱਲ ਦੇ ਦਿੱਤਾ ਸੀਗਾ। ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਕੇਸ ਦਰਜ ਹੋ ਗਿਆ ਜੀ। ਹਸਪਤਾਲ ਦੇ ਖਿਲਾਫ ਸੁਸ਼ਾਂਤ ਲੋਕ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ IPC ਦੀ ਧਾਰਾ 304(2) ਦੇ ਤਹਿਤ FIR ਦਰਜ ਜਿਹੜੀ ਹੈ ਜੀ ਕੀਤੀ ਗਈ ਆ। ਇਹਦੇ ਨਾਲ ਮਹਾਂਮਾਰੀ ਰੋਗਾਂ ਬਾਰੇ ਐਕਟ ਤਹਿਤ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹਰਿਆਣੇ ਦੇ ਸਿਹਤ ਮੰਤਰੀ ਨੇ ਇਹ ਗੱਲ ਕਹੀ ਆ ਕਿ ਜਿਹੜੇ
ਇੱਕ ਕਮੇਟੀ ਬਣਾਈ ਗਈ ਸੀ, ਉਹਦੇ ਵੱਲੋਂ ਜਿਹੜੀ ਦਿੱਤੀ ਗਈ ਰਿਪੋਰਟ ਆ ਉਹਦੇ ਉੱਤੇ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਆ। ਇਹ ਵੀ ਪਤਾ ਲੱਗਾ ਜੀ ਕਿ ਜਿਹੜੀ ਫੋਰਟਿਸ ਹਸਪੀਟਲ ਨੂੰ ਲੀਜ਼ ਦੇ ਉੱਤੇ ਜਗ੍ਹਾ ਦਿੱਤੀ ਗਈ ਆ ਉਹਨੂੰ ਰੱਦ ਕਰਨ ਦੇ ਵਾਸਤੇ ਵੀ ਸਰਕਾਰ ਜਿਹੜੀ ਆ ਉਹ ਸੋਚ ਸਕਦੀ ਆ ਹਰਿਆਣੇ ਦੀ, ਜਿਸ ਕਿਸਮ ਦਾ ਜਿਹੜਾ ਜੀ ਇਹ ਮਾਮਲਾ ਜਿੰਨਾ ਭਖਿਆ ਪਿਆ। ਔਰ ਖਾਸ ਤੌਰ ਦੇ ਉੱਤੇ ਜਿਹੜੀ ਇੱਥੇ ਮੈਕਸ ਹਸਪੀਟਲ ਦੇ ਉੱਤੇ ਜਿਹੜੀ ਕਾਰਵਾਈ ਦਿੱਲੀ ਸਰਕਾਰ ਨੇ ਕੀਤੀ, ਬੇਸ਼ੱਕ ਉਹ ਇਸ ਮਾਮਲੇ ਤੋਂ ਇੱਕ ਦੂਸਰਾ ਮਾਮਲਾ ਆ, ਪਰ ਜਿੰਨੀ ਸਖਤ ਕਾਰਵਾਈ ਕੀਤੀ ਗਈ ਆ ਹਰਿਆਣੇ ਦੀ ਸਰਕਾਰ ਨੂੰ ਕਾਰਵਾਈ ਕਰਨ ਦੇ ਵਾਸਤੇ ਮਜਬੂਰ ਕਰਤਾ ਜੀ ਉਸ ਦਿੱਲੀ ਸਰਕਾਰ ਦੀ ਕਾਰਵਾਈ ਨੇ। ਜੀ ਹਾਂ, ਕਿਉਂਕਿ ਜਦੋਂ ਫਿਰ ਲੋਕ ਆਵਾਜ਼ ਉਠਾਉਂਦੇ ਕੁਛ ਨਾ ਕੁਛ ਕਰਨਾ ਪਊਗਾ, ਕਿਉਂਕਿ ਦਿੱਲੀ ਦੀ ਸਰਕਾਰ ਨੇ ਪਹਿਲ ਲੈ ਲਈ। ਅੱਗੇ ਆਪਾਂ ਦੰਗਲ ਫਿਲਮ ਦੀ ਅਦਾਕਾਰਾ ਦੀ ਗੱਲ ਕਰੀਏ ਕਿ ਹਵਾਈ ਜਹਾਜ਼ ਦੇ ਵਿੱਚ ਛੇੜਛਾੜ ਦਾ ਮਾਮਲਾ ਤੇ ਕੇਸ ਦਰਜ। ਇਹਦੀ ਐਕਚੁਅਲੀ ਦੰਗਲ ਫਿਲਮ ਜਿਹੜੀ ਸੀਗੀ, ਜਿਹੜੀਆਂ ਅਸਲ ਕੁੜੀਆਂ ਸਨ ਦੀ ਜਿਹੜੀਆਂ ਭਲਵਾਨੀ ਕਰਦੀਆਂ ਨੇ, ਇਹ ਉਹਨਾਂ ਦੇ ਨਾਲ ਤਾਂ ਨਹੀਂ, ਉਹਨਾਂ ਦੇ ਵਿੱਚੋਂ ਕਿਸੇ ਦੇ ਨਾਲ ਤਾਂ ਨਹੀਂ, ਪਰ ਫਿਲਮ ਦੇ ਵਿੱਚ ਛੋਟੀ ਜਿਹੜੀ ਭੈਣ ਸੀ ਉਹਦਾ ਕਿਰਦਾਰ ਨਿਭਾਉਣ ਵਾਲੀ ਜ਼ਾਇਰਾ ਵਸੀਮ ਜਿਹੜੀ ਲੜਕੀ ਹੈ 17 ਸਾਲਾਂ ਦੀ, ਉਹਨੇ ਇੱਕ ਜਿਹੜੀ ਇਹਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਇਹ ਗੱਲ ਆਖੀ ਸੀਗੀ ਕਿ ਇੱਥੋਂ ਵਿਸਤਾਰਾ 에ਅਰਲਾਈਨ ਜਿਹੜੀ ਦਿੱਲੀ ਤੋਂ ਮੁੰਬਈ ਜਾ ਰਹੀ ਸੀ, ਉਹਦੇ ਪਿੱਛੇ ਬੈਠਾ ਇੱਕ ਮੁਸਾਫਰ ਜਿਹੜਾ ਸੀਗਾ ਜੀ ਉਹਨੇ ਛੇੜਖਾਨੀ ਉਹਦੇ ਨਾਲ ਕੀਤੀ। ਜਿਹੜੀ ਜ਼ਾਇਰਾ ਵਸੀਮ ਸੀ ਉਹਨੇ ਇਹ ਗੱਲ ਕਹੀ ਕਿ ਲਾਈਟਾਂ ਜਿਹੜੀਆਂ ਜੀ ਉਹ ਜਹਾਜ਼ ਦੀਆਂ ਉਦੋਂ ਬੰਦ ਕਰਤੀਆਂ ਗਈਆਂ ਸੀ ਤੇ ਔਰ ਪੈਰ ਦੇ ਨਾਲ ਜਿਹੜਾ ਜੀ ਪੈਰ ਉੱਤੇ ਲਾ ਕੇ ਇਸ ਲੜਕੀ ਦੇ ਨਾਲ ਇਹ ਨਿਰੰਤਰ ਛੇੜਖਾਨੀ ਜਿਹੜੀ ਸੀ ਉਹ ਕਰਦਾ ਰਿਹਾ। ਜ਼ਾਇਰਾ ਵਸੀਮ ਉਦੋਂ ਕਿਉਂ ਨਾ ਬੋਲੀ ਇਹ ਨਹੀਂ ਜਿਹੜਾ ਜੀ ਪਤਾ, ਪਰ ਉਹਨੇ ਇਹ ਰੋ ਕੇ ਵੀਡੀਓ ਜਿਹੜੀ ਸੀ ਉਹ ਪੋਸਟ ਕੀਤੀ ਜਿਹੜਾ ਸੋਸ਼ਲ ਮੀਡੀਆ ਤੇ ਉਦੋਂ ਬਾਅਦ ਜਿਹੜਾ ਸੀਗਾ ਜੀ ਬਹੁਤ ਵੱਡਾ ਚਰਚਾ ਇਹਦਾ ਛਿੜ ਪਿਆ ਇਸ ਸਾਰੀ ਵੀਡੀਓ ਦਾ। ਹੁਣ ਪੁਲਿਸ ਨੇ ਜਿਹੜਾ ਜੀ ਉਹਦੇ ਪਿੱਛੇ ਬੈਠਾ ਜਿਹੜਾ ਯਾਤਰੀ ਸੀ ਵਿਕਾਸ ਸਚਦੇਵ 39 ਸਾਲਾਂ ਦਾ, ਉਹਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ ਔਰ ਇਹ ਦੱਸਿਆ ਗਿਆ ਜੀ ਕਿ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਇਹਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ ਗਿਆ। ਜਿਹੜੀ ਵਿਸਤਾਰਾ 에ਅਰਲਾਈਨ ਹੈ ਉਹਨੇ ਮੁਆਫੀ ਮੰਗੀ ਹੈ ਜ਼ਾਇਰਾ ਵਸੀਮ ਤੋਂ। ਇਹ ਨੂੰ ਇਸ ਘਟਨਾ ਦੀ ਰਿਪੋਰਟ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ, ਕਿਉਂਕਿ ਜ਼ਾਇਰਾ ਵਸੀਮ ਨੇ ਇਹ ਗੱਲ ਕਹੀ ਸੀ ਕਿ ਉਹਦੀ ਕੋਈ ਮਦਦ ਜਿਹੜੀ ਹੈ ਜੀ ਉਹ ਅਮਲਾ ਜਿਹੜਾ ਸੀਗਾ ਅੰਦਰ ਕੰਮ ਕਰਨ ਵਾਲਾ ਉਹਨੇ ਨਹੀਂ ਕੀਤੀ। ਤੋ ਇਸ ਕਰਕੇ 에ਅਰਲਾਈਨ ਨੇ ਜਿਹੜੀ ਹੈ ਜੀ ਇਸ ਕੁੜੀ ਤੋਂ ਮੁਆਫੀ ਮੰਗੀ ਆ। ਉਧਰ ਜਿਹੜੀ ਅਸਲ ਜਿਹੜੀ ਭਲਵਾਨ ਹੈ ਜੀ ਜਿਹਦਾ ਰੋਲ ਜ਼ਾਇਰਾ ਵਸੀਮ ਨੇ ਕੀਤਾ ਸੀਗਾ, ਉਹਨੇ ਇਹ ਗੱਲ ਕਹੀ ਆ ਕਿ ਜੇ ਉਹਦੀ ਜਗ੍ਹਾ ਦੇ ਉੱਤੇ ਉਹ ਹੁੰਦੀ, ਭਾਵ ਕਿ ਅਸਲ ਜਿਹੜੀ ਹੁੰਦੀ, ਤੇ ਉਹਨੂੰ ਰੋ ਕੇ ਫਿਰ ਵੀਡੀਓ ਪਾਉਣ ਦੀ ਜ਼ਰੂਰਤ ਨਹੀਂ ਸੀ, ਭਾਵ ਕਿ ਉਹ ਉੱਥੇ ਹੀ ਆਪਣੇ ਖਿਲਾਫ ਹੋ ਰਹੇ ਇਹ ਜਿਹੜੀ ਛੇੜਖਾਨੀ ਸੀ ਉਦੋਂ ਹੀ ਬੋਲਦੀ ਔਰ ਬਾਕੀ ਲੋਕਾਂ ਨੂੰ ਜਿਹੜਾ ਸੀ ਉਹ ਨਾਲ ਲੈਂਦੀ। ਬਿਲਕੁਲ ਜੀ, ਕਰਨਾ ਤਾਂ ਉਹੀ ਚਾਹੀਦਾ ਜਿਸ ਤਰ੍ਹਾਂ ਦਾ ਰੋਲ ਕਰਦੇ ਆ। ਤੇ ਅੱਗੇ ਆਪਾਂ ਰਤੋਕੇ ਸਕੂਲ ਦੀ ਗੱਲ ਕਰੀਏ ਤਾਂ ਸਿੰਗਾਪੁਰ ਤੋਂ ਸਟੂਡੈਂਟ ਆਏ ਨੇ ਜੀ ਸਕੂਲ ਦੀ ਨੁਹਾਰ ਬਦਲਣ। ਜੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਰਤੋਕੇ ਸਰਕਾਰੀ ਪ੍ਰਾਇਮਰੀ ਸਕੂਲ। ਸਿੰਗਾਪੁਰ ਤੋਂ 20 ਸਟੂਡੈਂਟ ਜਿਹੜੇ ਆ ਜੀ ਉਹ ਇੱਥੇ ਪਹੁੰਚੇ ਆ ਔਰ ਉਹਨਾਂ ਨੇ ਜਿਹੜਾ ਜੀ ਪੰਚਾਇਤ ਵਾਲੇ, ਪਿੰਡ ਵਾਲੇ ਜਿਹੜੇ ਸੀਗੇ ਜੀ, ਸਕੂਲ ਵਾਲੇ, ਉਹਨਾਂ ਨੇ ਬੜਾ ਜ਼ੋਰਦਾਰ ਤਰੀਕੇ ਦੇ ਨਾਲ ਇਹਨਾਂ ਸਟੂਡੈਂਟਸ ਦਾ ਸਵਾਗਤ ਕੀਤਾ ਜੀ। ਨੈਟ ਦੇ ਰਾਹੀਂ ਇਹ ਇਨ ਟੱਚ ਰਹੇ ਨੇ ਸਕੂਲ ਦੇ ਨਾਲ। ਯੰਗ ਸਿੱਖ ਐਸੋਸੀਏਸ਼ਨ ਜਿਹੜੀ ਹੈ ਜੀ ਉਹਨਾਂ ਦੀ ਅਗਵਾਈ ਦੇ ਹੇਠ ਇਹ ਪਹੁੰਚੀ ਹੈ। ਸਿੰਗਾਪੁਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਇਹ ਸਟੂਡੈਂਟ ਨੇ ਜੀ। ਭਾਰਤੀ ਮੂਲ ਦੇ 10 ਲੜਕੇ ਤੇ 10 ਲੜਕੀਆਂ ਇਹਦੇ ਵਿੱਚ ਸ਼ਾਮਲ ਨੇ ਜੀ ਔਰ ਇਹਨਾਂ ਨੇ ਇਸ ਪਿੰਡ ਦੇ ਸਕੂਲ ਦੀ ਨੁਹਾਰ ਬਦਲਣ ਦਾ ਜਿਹੜਾ ਜੀ ਉਹ ਤਹਈਆ ਕੀਤਾ। 14 ਦਿਨਾਂ ਦੇ ਵਿੱਚ ਇਹ ਜਿਹੜੀ ਟੀਮ ਹੈ ਸਕੂਲ ਨੂੰ ਇੱਕ ਨਵੀਂ ਦਿੱਖ ਦੇਊਗੀ। 17 ਦਿਨ ਇਹ ਰਤੋਕੇ ਪਿੰਡ ਦੇ ਵਿੱਚ ਠਹਿਰੂਗੀ ਤੇ ਪੰਜਾਬ ਦੀ ਪੇਂਡੂ ਜੀਵਨ ਸ਼ੈਲੀ ਜਿਹੜੀ ਹੈ ਜੀ ਉਹਨੂੰ ਵੇਖੂਗੀ। ਇਹਨਾਂ ਦੀ ਖਾਸੀਅਤ ਜਿਹੜੀ ਹੈ ਜੀ ਉਹ ਇਹ ਆ ਕਿ ਇਹ ਹੱਥੀਂ ਕੰਮ ਕਰਨ ਵਾਲੇ ਜਿਹੜੇ ਉਹ ਸਟੂਡੈਂਟਸ ਨੇ, ਜਿਨ੍ਹਾਂ ਨੇ ਆਉਂਦਿਆਂ ਸਾਰ ਸਕੂਲ ਦੇ ਵਿੱਚ ਉੱਥੋਂ ਦੀ ਸਫਾਈ ਜਿਹੜੀ ਸੀਗੀ ਜੀ ਉਹਦਾ ਟੀਚਾ ਜਿਹੜਾ ਉਹ ਲੈ ਲਿਆ ਔਰ ਪੂਰੀਆਂ ਜਿਹੜੀਆਂ ਕੰਧਾਂ ਸੀ ਉਹਨਾਂ ਦੀ ਸਫਾਈ ਕਰਨੀ ਸ਼ੁਰੂ ਕਰਤੀ, ਜਿਹਨੂੰ ਦੁਬਾਰਾ ਇਹ ਜਿਹੜਾ ਜੀ ਉਹ ਪੇਂਟ ਕਰਨਗੇ। ਇਹ ਜਿਹੜੇ ਸਟੂਡੈਂਟਸ ਨੇ ਉਹ ਇਹ ਕਹਿੰਦੇ ਨੇ ਕਿ ਰਤੋਕੇ ਦਾ ਸਰਕਾਰੀ ਪ੍ਰਾਇਮਰੀ ਸਕੂਲ ਪੰਜਾਬ ਦਾ 17ਵਾਂ ਸਕੂਲ ਹੈ ਜਿਹਦੀ ਐਸੋਸੀਏਸ਼ਨ ਦੇ ਖਾਹਿਸ਼ ਜਿਹੜਾ ਪ੍ਰੋਜੈਕਟ ਹੈ ਉਹਦੇ ਤਹਿਤ ਚੋਣ ਜਿਹੜੀ ਆ ਉਹ ਕੀਤੀ ਗਈ ਆ। ਓਵਰਆਲ ਜਿਹੜੇ ਜੀ ਵਿਦੇਸ਼ਾਂ ਤੋਂ ਆਏ ਇਹ ਨੌਜਵਾਨ ਬੱਚੇ ਬੱਚੀਆਂ ਨੇ ਜੀ, ਉਹਨਾਂ ਦੇ ਇਸ ਕੰਮ ਦੀ ਬੜੀ ਤਾਰੀਫ ਹੋ ਰਹੀ ਹੈ। ਸਵਾਲ ਇਹ ਹੈ ਜੀ ਕਿ ਜੇ ਦੂਸਰੇ ਮੁਲਕ ਤੋਂ ਆ ਕੇ ਜਿਹੜੇ ਬੱਚੇ ਨੇ ਉਹ ਹੱਥੀਂ ਕੰਮ ਕਰਕੇ ਦੱਸ ਰਹੇ ਆ ਕਿ ਇਸ ਤਰੀਕੇ ਦੇ ਨਾਲ ਸਫਾਈ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ
ਤਾਂ ਅਸਲ ਦੇ ਵਿੱਚ ਜਿਹੜੀ ਹੈ ਨਾ ਜੀ ਉਹ ਸਿੱਖਣ ਦੀ ਇੱਥੇ ਜ਼ਰੂਰਤ ਹੈ ਕਿ ਜੇ ਬਾਹਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਬੱਚੇ ਜਿਹੜੇ ਨੇ ਉਹ ਇਹ ਹੱਥੀਂ ਕੰਮ ਕਰਦੇ ਨੇ ਤੇ ਫਿਰ ਇੱਥੇ ਜਿਹੜਾ ਹੱਥੀਂ ਕੰਮ ਕਰਨ ਵਾਲੀ ਸਾਡਾ ਪੁਰਾਣਾ ਸੀ ਨਾ ਜੀ ਕਲਚਰ ਉਹ ਵਿਸਾਰ ਕਿਉਂ ਦਿੱਤਾ ਗਿਆ। ਬਿਲਕੁਲ ਵੀ ਇੱਥੇ ਪੜ੍ਹਾਇਆ ਨਹੀਂ ਜਾਂਦਾ, ਕੁਛ ਦੱਸਿਆ ਨਹੀਂ ਜਾਂਦਾ, ਆਫਿਸਰ ਪੈਦਾ ਕੀਤੇ ਜਾਂਦੇ ਆ ਜੀ ਕਿ ਤੁਸੀਂ ਥੱਲੇ ਕਿਸੇ ਨੂੰ ਰੱਖ ਕੇ ਕੰਮ ਕਿਸ ਤਰ੍ਹਾਂ ਕਰਵਾਉਣਾ ਆ। ਅੱਗੇ ਆਪਾਂ ਚੋਣਾਂ ਦੀ ਗੱਲ ਕਰਦੇ ਹਾਂ, ਨਿਗਮ ਦੀਆਂ ਚੋਣਾਂ ਹੋ ਰਹੀਆਂ, ਪਰ ਚੋਣਾਂ ਕੋਈ ਵੀ ਲਾ ਲਵੋ ਪਰ ਉਸ ਦੇ ਵਿੱਚ ਲੋਕਾਂ ਦੇ ਮੁੱਦੇ ਆ ਜਿਹੜੇ ਉਹ ਗਵਾਚ ਜਾਂਦੇ ਆ। ਬਿਲਕੁਲ ਜੀ, ਹਾਲ ਦੀ ਘੜੀ ਇੱਥੇ ਵੀ ਜਿਹੜੇ ਦੀ ਉਹ ਗਵਾਚੇ ਹੋਏ ਆ। ਸਿਆਸੀ ਪਾਰਟੀਆਂ ਜਿਹੜੀਆਂ ਦੀ ਉਹਨਾਂ ਨੂੰ ਪਤਾ ਕਿ ਇੱਕ ਸ਼ਰਾਰਤ ਦੇ ਤਹਿਤ ਲੋਕਾਂ ਦਾ ਧਿਆਨ ਜਿਹੜਾ ਦੀ ਉਹ ਡਾਈਵਰਟ ਕਰ ਦਿਓ ਪਾਸੇ ਤੇ ਉਹਦੇ ਨਾਲ ਜਿਹੜੇ ਅਸਲ ਮੁੱਦੇ ਨੇ ਫਿਰ ਆਪੇ ਗਾਇਬ ਹੋ ਜਾਂਦੇ ਨੇ ਜੀ। ਤੁਸੀਂ ਕਿਸੇ ਵੀ ਜਗ੍ਹਾ ਦੀਆਂ ਜਿਹੜੀਆਂ ਦੀ ਉਹ ਸ਼ਹਿਰਾਂ ਦੀਆਂ ਲੈ ਲਓ ਤੇ ਪਟਿਆਲੇ ਤੋਂ ਹੀ ਸ਼ੁਰੂ ਕਰ ਲਓ, ਜਿਹੜਾ ਕਿ ਮੁੱਖ ਮੰਤਰੀ ਦਾ ਸ਼ਹਿਰ ਹੈ। ਗੰਦਗੀ, ਟੁੱਟੀਆਂ ਸੜਕਾਂ, ਟ੍ਰੈਫਿਕ ਜਿਹੜਾ ਦੀ ਬਹੁਤ ਵੱਡੀ ਸਮੱਸਿਆ ਇੱਥੇ ਹੈ। ਸਿਆਸੀ ਪਾਰਟੀਆਂ ਇੱਕ ਦੂਜੇ ਦੇ ਸਿਰ ਦੇ ਉੱਤੇ ਦੋਸ਼ ਲਾਉਂਦੀਆਂ ਨੇ ਤੇ ਆਪੋ ਆਪਣੇ ਘਰੋਂ ਘਰੀ ਜਿਹੜਾ ਦੀ ਉਹ ਤੁਰ ਜਾਂਦੀਆਂ ਨੇ। ਜੇ ਗੱਲ ਕਰੀਏ ਕਾਂਗਰਸ ਦੀ, ਉਹ ਕਹਿੰਦੇ ਜੀ ਅਕਾਲੀਆਂ ਨੇ ਜਿਹੜਾ ਦੀ ਪਿਛਲੇ 10 ਸਾਲਾਂ ਦੇ ਦੌਰਾਨ ਸ਼ਹਿਰ ਦੇ ਜਿੰਨੇ ਕਾਰਜ ਸੀਗੇ ਜੀ ਉਹ ਸਾਰੇ ਰੋਕ ਕੇ ਰੱਖਤੇ। ਜੇ ਅਕਾਲੀਆਂ ਨੂੰ ਪੁੱਛੋ ਉਹ ਕਹਿੰਦੇ ਜੀ ਮੈਕਸੀਮਮ ਟਾਈਮ ਤਾਂ ਕਾਂਗਰਸ ਕਾਬਜ ਰਹੀ, ਉਹਨੇ ਕੁਛ ਨਹੀਂ ਕੀਤਾ, ਅਸੀਂ ਤਾਂ ਜਿਹੜਾ ਜੀ ਉਹ ਕੀਤਾ, ਅਸੀਂ ਤਾਂ ਪੈਸੇ ਲਿਆਂਦੇ, ਉਹ ਪੈਸੇ ਲੱਗੇ ਕਿੱਥੇ ਇਹ ਕਿਸੇ ਨੂੰ ਨਹੀਂ ਦਿੰਦੇ। ਜੇ ਜਿਹੜੀ ਅੰਮ੍ਰਿਤਸਰ ਦੀ ਗੱਲ ਕਰ ਲਈਏ ਜੀ, ਜਿਹੜੇ ਪੇਂਡੂ ਖੇਤਰ ਨੇ ਨਾ ਉਹਨਾਂ ਦਾ ਇਤਿਹਾਸ ਬਦਲਿਆ, ਨਾ ਸ਼ਹਿਰੀ ਖੇਤਰ ਦਾ ਕੋਈ ਜਿਹੜਾ ਜੀ ਉਹ ਕਿਸੇ ਤਰੀਕੇ ਦਾ ਕੁਛ ਬਦਲਿਆ ਜੀ। ਜਲੰਧਰ ਦੇ ਹਾਲਾਤ ਵੀ ਇੱਕੋ ਜਿਹੇ ਨੇ ਜੀ, 5 ਸਾਲ ਬਾਅਦ ਵੀ ਕੋਈ ਪੁਰਾਣੇ ਮਸਲੇ ਜਿਹੜੇ ਆ ਜੀ ਉਹ ਹੱਲ ਨਹੀਂ ਹੋਏ। ਸਿਆਸੀ ਪਾਰਟੀਆਂ ਜਿਹੜੀਆਂ ਉਹ ਚੋਣਾਂ ਤੱਕ ਸੀਮਤ ਨੇ, ਚੋਣਾਂ ਤੋਂ ਬਾਅਦ ਮੁੜ ਕੇ ਜਿਹੜਾ ਜੀ ਉਹੀ ਲੋਕ ਨੇ ਜਿਹੜੇ ਕਿ ਥਾਂ ਥਾਂ ਦੇ ਉੱਤੇ ਪਏ ਗੰਦ ਦੇ ਵਿੱਚੋਂ ਦੀ ਲੰਘਦੇ ਨੇ। ਪਰ ਲੋਕਾਂ ਦਾ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਕਸੂਰ ਹੈ। ਹੁਣ ਇਸ ਵੇਲੇ ਜਦੋਂ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਢੋਲ ਢਮੱਕਾ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਤੁਰੇ ਫਿਰਦੇ ਲੋਕ ਜਿਹੜੇ ਆ ਜੀ ਉਹ ਆਪਣੇ ਇਸ਼ੂ ਉਭਾਰਦੇ ਨਹੀਂ ਤੇ ਇਹੀ ਸਿਆਸੀ ਪਾਰਟੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਉਹ ਦਿਨੇ ਸਾਰਾ ਦਿਨ ਜਿਹੜਾ ਜੀ ਉਹ ਨਾਲ ਤੋਰ ਕੇ ਸ਼ਾਮ ਨੂੰ 2 ਗਲਾਸੀਆਂ ਲਵਾ ਕੇ ਜਿਹੜਾ ਜੀ ਉਹ ਘਰੇ ਛੱਡ ਦਿੰਦੇ ਨੇ। ਘਰੇ ਉਹਨਾਂ ਨੂੰ ਡ੍ਰੌਪ ਕਰ ਦਿੱਤੇ ਜਾਂਦਾ ਹੈ। ਉਹ ਕਾਰਾਂ ਜਿਨ੍ਹਾਂ ਦੇ ਮੂਹਰੇ ਵੱਡੇ ਵੱਡੇ ਝੰਡੇ ਲੱਗੇ ਹੋਏ ਨੇ, ਇਹਨਾਂ ਦਿਨਾਂ ਦੇ ਦੌਰਾਨ ਬਸਤੀਆਂ ਜਿਹੜੀਆਂ ਗਰੀਬਾਂ ਦੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾ ਘੂਕਦੀਆਂ ਨਜ਼ਰ ਆਉਂਦੀਆਂ ਨੇ। ਜੇ ਉਹਨਾਂ ਬਸਤੀਆਂ ਦੇ ਤੁਸੀਂ ਹਾਲਾਤ ਜਿਹੜੇ ਆ ਜੀ ਉਹ ਦੇਖੋ ਤਾਂ ਵੱਧ ਤੋਂ ਬਦਤਰ ਪਿਛਲੇ ਸਾਲਾਂ ਦੇ ਦੌਰਾਨ ਜਿਹੜੇ ਹੋਏ ਪਏ ਆ। ਨਾ ਉੱਥੇ ਰਹਿੰਦੇ ਲੋਕ ਜਿਹੜੇ ਆ ਜੀ ਉਹ ਇਹਦੇ ਵਾਸਤੇ ਤਿਆਰ ਨੇ ਕਿ ਉਹ ਗੱਲ ਜਿਹੜੀ ਆਪਣੀ ਉਠਾਉਣ, ਇਕੱਠੇ ਹੋ ਕੇ ਯੂਨਾਈਟ ਹੋ ਕੇ, ਉਹ ਵੀ ਪਾਰਟੀਆਂ ਦੇ ਵੱਖੋ ਵੱਖਰੀਆਂ ਪਾਰਟੀਆਂ ਦੇ ਪਿਛਲੱਗ ਬਣ ਕੇ ਜਿਹੜਾ ਜੀ ਉਹ ਆਪਣੇ ਮਸਲੇ ਆਪ ਹੀ ਗਵਾ ਬੈਠੇ ਨੇ। ਤੇ ਫਿਰ ਜਦੋਂ ਲੋਕ ਹੀ ਮਸਲਾ ਉਠਾਉਣਾ ਨਹੀਂ ਚਾਹੁੰਦੇ ਤੇ ਕਿਹੜੀ ਸਿਆਸੀ ਪਾਰਟੀ ਹੈ ਜੀ ਜਿਹੜੀ ਇਹ ਕਹੂਗੀ ਕਿ ਲੋਕਾਂ ਦੇ ਮਸਲੇ ਉੱਠਣ। ਬਿਲਕੁਲ ਜੀ, ਮੇਰੇ ਖਿਆਲ ਦੇ ਵਿੱਚ ਲੋਕਾਂ ਦੇ ਵਿੱਚ ਬਹੁਤੀ ਜ਼ਿਆਦਾ ਅਵੇਅਰਨੈਸ ਨਹੀਂ, ਝੋਲੀ ਚੌਕੀ ਬਣ ਗਏ। ਤਾਂ ਇੱਕ ਨਾਬਾਲਗ ਬੱਚੇ ਦੇ ਉੱਤੇ ਤਸ਼ੱਦਦ ਕੀਤਾ ਸੀਗਾ ਪੁਲਿਸ ਨੇ ਪਿਛਲੇ 1-2 ਦਿਨਾਂ ਦੇ ਵਿੱਚ, ਆਪਾਂ ਗੱਲਬਾਤ ਕਰਦੇ ਆਏ ਹਾਂ ਤੇ ਉਸ ਦੇ ਕਾਰਨ ਕਰਕੇ ASI ਤੇ ਕੇਸ ਦਰਜ। ਜੀ ਬਠਿੰਡੇ ਦਾ ਇਹ 12 ਸਾਲਾਂ ਦਾ ਮੁੰਡਾ ਸੀਗਾ ਜੀ ਜਿਹਦੇ ਉੱਤੇ ਇਹ 3rd ਡਿਗਰੀ ਜਿਹੜਾ ਦੀ ਕੋਤਵਾਲੀ ਦੇ ਵਿੱਚ ਕੀਤਾ ਗਿਆ ਸੀਗਾ। ਉਹਦੀ ਮਾਂ ਜਿਹੜੀ ਹੈ ਉਹਦੇ ਬਿਆਨਾਂ ਦੇ ਉੱਤੇ ASI ਕੁਲਵਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਔਰ SHO ਤੇ ASI ਇੱਕ ਜਿਹੜਾ ਦੀ ਉਹਨਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ। ਦਵਿੰਦਰ ਕੁਮਾਰ ਜਿਹੜਾ ਦੁਕਾਨਦਾਰ ਦਵਿੰਦਰ ਕੁਮਾਰ ਤੇ 20 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਹੋ ਗਿਆ ਜਿਹਨੇ ਇਸ ਮੁੰਡੇ ਦੀ ਸ਼ਿਕਾਇਤ ਕੀਤੀ ਸੀ। ਮੁੰਡਾ ਕਹਿੰਦਾ ਸੀ ਕਿ ਉਹ ਪਤੰਗ ਲੁੱਟਦਾ ਹੋਇਆ ਜਿਹੜਾ ਕੋਠੇ ਦੇ ਉੱਤੇ ਚਲੇ ਗਿਆ ਸੀ ਤੇ ਉਹਨੂੰ ਚੋਰ ਸਮਝ ਕੇ ਪਹਿਲਾਂ ਤਾਂ ਕੁੱਟਿਆ, ਫਿਰ ਪੁਲਿਸ ਦੇ ਜਿਹੜਾ ਜੀ ਉਹ ਹਵਾਲੇ ਕਰਤਾ ਤੇ ਪੁਲਿਸ ਨੇ ਫਿਰ ਜਿਹੜਾ ਸੀਗਾ ਉਹਦੇ ਤੋਂ ਚੋਰੀਆਂ ਮਨਵਾਉਣ ਦੇ ਵਾਸਤੇ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਮੁੰਡੇ ਦੇ ਉੱਤੇ ਤਸ਼ੱਦਦ ਕੀਤਾ, ਜਿਹੜਾ ਕਿ ਹਸਪਤਾਲ ਦੇ ਬਠਿੰਡੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਇਸ ਵੇਲੇ ਜੇਰੇ ਇਲਾਜ ਜਿਹੜਾ ਜੀ ਉਹ ਹੈ। ਜਿਹੜੇ ਪੁਲਿਸ ਹੈ ਜੀ ਉਹਦਾ ਜਿਹੜਾ 3rd ਡਿਗਰੀ ਆ ਉਹ ਪਹਿਲਾਂ ਵੀ ਕਈ ਵਾਰੀ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਦਾ ਰਿਹਾ। ਇਹ ਇੱਕ ਵਾਰੀ ਫਿਰ ਬਠਿੰਡੇ ਦੀ ਪੁਲਿਸ ਜਿਹੜੀ ਆ ਜੀ ਉਹਦਾ ਸਾਹਮਣੇ ਆਇਆ। ਹੁਣ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ASI ਦੇ ਉੱਤੇ ਮਾਮਲਾ ਦਰਜ ਹੋ ਗਿਆ ਉਹ ਹੁਣ ਉਸ ਬੰਦੇ ਨੂੰ ਜਾ ਕੇ ਧਮਕੀਆਂ ਦੇਈ ਜਾਂਦਾ ਜਿਹਨੇ ਇਸ ਮੁੰਡੇ ਨੂੰ ਫੜ ਕੇ ਉਹਦੇ ਹਵਾਲੇ ਕੀਤਾ ਸੀਗਾ ਤੇ ਤੂੰ ਗਲਤ ਜਿਹੜੀ ਸੀ ਉਹ ਜਾਣਕਾਰੀ ਦਿੱਤੀ। ਚਲੋ ਉਹਨੇ ਗਲਤ ਜਾਣਕਾਰੀ ਦਿੱਤੀ, ਉਹਨੇ ਫੜਵਾ ਦਿੱਤਾ। ਅੱਗੋਂ ਪੁਲਿਸ ਜਿਹੜੀ ਸੀ ਜੀ ਉਹਦੇ ਤਫਤੀਸ਼ ਕਰਨ ਦੀ ਬਜਾਏ ਜਿਹੜੇ ਡੰਡੇ ਤੋਂ ਹੀ ਕੰਮ ਲੈਂਦੀ ਆ ਜੀ ਉਹਨੇ ਡੰਡੇ ਤੋਂ ਇਹ ਕੰਮ ਲਿਆ ਔਰ ਇਸ ਵੇਲੇ ਇਹ ਜਿਹੜਾ 12 ਸਾਲਾਂ ਦਾ ਬੱਚਾ ਉਹਨੂੰ ਬੈੱਡ ਦੇ ਉੱਤੇ ਪੈਣ ਦੇ ਵਾਸਤੇ ਮਜਬੂਰ ਕਰ ਦਿੱਤਾ। ਇਹ ਪਤਾ ਨਹੀਂ ਜੀ ਕਿ ਜਿਸ ਕਿਸਮ ਦਾ ਤਸ਼ੱਦਦ ਉਹਦੇ ਉੱਤੇ ਕੀਤਾ ਗਿਆ ਉਹਨੂੰ ਕਿੰਨਾ ਲੰਮਾ ਸਮਾਂ ਇਹ ਭੁਗਤਣਾ ਪਊਗਾ।
ਬਿਲਕੁਲ ਜੀ, ਤਸ਼ੱਦਦ ਤਾਂ ਇਸ ਤਰ੍ਹਾਂ ਆ ਵੀ ਜਿੱਦਾਂ ਹੋਰ ਕੰਟਰੀ ਤੋਂ ਕੋਈ ਬਾਰਡਰ ਟੱਪ ਕੇ ਆ ਗਿਆ ਹੁੰਦਾ ਅਤੇ ਉਹਨੇ ਕੁਛ ਕਰਨਾ ਹੁੰਦਾ, ਇਸ ਤਰ੍ਹਾਂ ਦਾ ਤਸ਼ੱਦਦ ਕੀਤਾ ਉਸਦੇ 'ਤੇ। ਅਤੇ ਅੱਗੇ ਆਪਾਂ ਧਰਮਵੀਰ ਗਾਂਧੀ ਦੀ ਗੱਲ ਕਰਦੇ ਹਾਂ ਜੀ। ਅਤੇ ਉਹ ਬਾਰ-ਬਾਰ ਬਿਆਨ ਦੇ ਰਹੇ ਆ ਕਿ ਜਿਹੜੀ ਅਫੀਮ ਦੀ ਖੇਤੀ ਆ ਉਹ ਸ਼ੁਰੂ ਕਰਨੀ ਚਾਹੀਦੀ ਆ। ਬਿਲਕੁਲ ਜੀ, ਉਹ ਪਿਛਲੇ ਲੰਮੇ ਸਮੇਂ ਤੋਂ ਇਹਦੇ ਉੱਤੇ ਜਿਹੜਾ ਜੀ ਉਹ ਗੱਲ ਕਰ ਰਹੇ ਆ। ਇੱਕ ਵਾਰੀ ਫੇਰ ਅੰਮ੍ਰਿਤਸਰ ਦੇ ਵਿੱਚ ਇੱਕ ਫੰਕਸ਼ਨ ਹੋਇਆ, ਉਹਦੇ ਵਿੱਚ ਉਹਨਾਂ ਨੇ ਅਫੀਮ ਤੇ ਭੁੱਕੀ ਦੀ ਖੇਤੀ ਕਰਨ ਸੰਬੰਧੀ ਜਿਹੜੀ ਵਿਚਾਰ ਚਰਚਾ ਸੀ, ਇਹਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਹੈ। ਉਹਨਾਂ ਨੇ ਫਿਰ ਕਿਹਾ ਜੀ ਕਿ ਜੇ ਪੰਜਾਬ ਨੂੰ ਘਾਤਕ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਇਹਦਾ ਇੱਕੋ ਇੱਕ ਹੱਲ ਇੱਥੇ ਅਫੀਮ ਦੀ ਕੁਦਰਤੀ ਖੇਤੀ ਜਿਹੜੀ ਹੈ ਜੀ ਉਹ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਨਸ਼ਾ ਵਿਰੋਧੀ ਐਕਟ 1995 ਦੇ 85 ਦੇ ਨਾਲ ਨਸ਼ਿਆਂ ਦੇ ਵਿੱਚ ਵਾਧਾ ਹੋਇਆ ਔਰ ਡਰੱਗ ਮਾਫੀਆ ਦਾ ਜਿਹੜਾ ਜੀ ਉਹ ਪਸਾਰ ਹੋਇਆ। ਇਸ ਲਈ ਇਸ ਐਕਟ ਦੇ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ। ਡਾਕਟਰ ਗਾਂਧੀ ਉਹਨਾਂ ਨੇ ਕਿਹਾ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਇੱਥੇ ਪਟਿਆਲੇ ਤੋਂ ਕਿ ਪੰਜਾਬ ਨਸ਼ਿਆਂ ਦੇ ਕਰਕੇ ਬਹੁਤ ਨਾਜ਼ੁਕ ਦੌਰ ਦੇ ਵਿੱਚੋਂ ਇਸ ਵੇਲੇ ਲੰਘ ਰਿਹਾ। ਉਹਨਾਂ ਨੇ ਕਿਹਾ ਕਿ ਸਮੈਕ, ਹੈਰੋਇਨ, ਸ਼ਰਾਬ ਤੇ ਹੋਰ ਘਾਤਕ ਜਿਹੜਾ ਸਿੰਥੈਟਿਕ ਨਸ਼ੇ ਨੇ ਇਹਨਾਂ ਨੂੰ ਖਤਮ ਕਰਨ ਦੇ ਵਾਸਤੇ ਅਫੀਮ ਤੇ ਭੁੱਕੀ ਦੀ ਕੁਦਰਤੀ ਖੇਤੀ ਪੰਜਾਬ ਦੇ ਵਿੱਚ ਸ਼ੁਰੂ ਕਰਨੀ ਪਊਗੀ। ਔਰ ਨਸ਼ਿਆਂ ਦੇ ਖਾਤਮੇ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਗੈਰ ਸਿਆਸੀਕਰਨ ਤੇ ਗੈਰ ਅਪਰਾਧੀਕਰਨ ਬਹੁਤ ਜਿਹੜਾ ਉਹ ਜ਼ਰੂਰੀ ਹੈ। ਨਾ ਇਹ ਵੀ ਜਿਹੜਾ ਜੀ ਸੁਝਾਅ ਦਿੱਤਾ ਕਿ ਪਾਣੀ, ਜਵਾਨੀ ਤੇ ਕਿਸਾਨੀ ਨੂੰ ਅਫੀਮ ਦੀ ਖੇਤੀ ਸ਼ੁਰੂ ਕਰਕੇ ਬਚਾਇਆ ਜਾ ਸਕਦਾ ਹੈ। ਜਿਹੜੇ ਇੱਥੇ ਬੁਲਾਰੇ ਸੀਗੇ ਜੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਦੇਸ਼ ਦੇ 12 ਸੂਬਿਆਂ ਦੇ ਵਿੱਚ ਜੇ ਅਫੀਮ ਦੀ ਖੇਤੀ ਹੋ ਸਕਦੀ ਹੈ ਤੇ ਪੰਜਾਬ ਦੇ ਵਿੱਚ ਇਹ ਖੇਤੀ ਕਿਉਂ ਨਹੀਂ ਸ਼ੁਰੂ ਹੋ ਸਕਦੀ। ਜਿਹੜੇ ਬਹੁਤੇ ਬੁਲਾਰੇ ਇਸ ਸੈਮੀਨਾਰ ਦੇ ਵਿੱਚ ਬੋਲੇ ਉਹਨਾਂ ਨੇ ਇਸੇ ਗੱਲ ਦੇ ਉੱਤੇ ਬਾਰ-ਬਾਰ ਜਿਹੜਾ ਜੀ ਉਹ ਜ਼ੋਰ ਦਿੱਤਾ ਕਿ ਪੰਜਾਬ ਨੂੰ ਅਫੀਮ ਦੀ ਖੇਤੀ ਜਿਹੜੀ ਆ ਜੀ ਉਹ ਸ਼ੁਰੂ ਕਰਾਉਣ ਦੇ ਵਾਸਤੇ ਪੰਜਾਬ ਸਰਕਾਰ ਕੇਂਦਰ ਦੀ ਸਰਕਾਰ ਤੱਕ ਅਪਰੋਚ ਜਿਹੜੀ ਆ ਉਹ ਕਰੇ। ਡਾਕਟਰ ਗਾਂਧੀ ਹੋਰੀ ਕੰਟੀਨਿਊਸ ਜਿਹੜਾ ਜੀ ਇਹਨੂੰ ਉਭਾਰਦੇ ਰਹੇ ਨੇ, ਪਰ ਪੰਜਾਬ ਦੇ ਜਿਹੜੇ ਬਾਕੀ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਕਦੀ ਸਹਿਯੋਗ ਜਿਹੜਾ ਜੀ ਉਹ ਨਹੀਂ ਮਿਲਿਆ। ਹਾਲਾਂਕਿ ਡਾਕਟਰ ਗਾਂਧੀ ਹੋਰਾਂ ਨੇ ਇਹ ਮਾਮਲਾ ਪਾਰਲੀਮੈਂਟ ਦੇ ਵਿੱਚ ਵੀ ਇੱਕ ਵਾਰੀ ਉਠਾਇਆ ਸੀ। ਬਿਲਕੁਲ ਜੀ, ਜੇ ਕਿਤੇ ਫਾਰਮਾਂ ਦੇ ਫਾਰਮ ਹੋ ਗਏ ਤਾਂ ਕਿਸੇ ਨਾ ਕਿਸੇ ਨੇ ਆ ਕੇ ਉਹਦੇ ਉੱਤੇ ਕਰ ਲੈਣਾ ਕਬਜ਼ਾ, ਤਾਂ ਫਿਰ ਦੇਖਣਗੇ ਆਲਾ ਦੁਆਲਾ। ਤਾਂ ਅੱਗੇ ਆਪਾਂ ਕਾਂਗਰਸ ਦੇ ਗੱਲ ਕਰਦੇ ਹਾਂ, ਉਸ ਤੇ ਪ੍ਰਧਾਨ ਵਜੋਂ ਰਾਹੁਲ ਗਾਂਧੀ ਸਹੁੰ ਚੁੱਕਣਗੇ। ਬਿਲਕੁਲ ਜੀ, ਐਕਚੁਅਲੀ ਇਹ ਆ ਜੀ ਕਿ ਜਿਹੜੀ ਚੋਣ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਸੀਗਾ ਜੀ ਕਾਂਗਰਸ ਨੇ ਉਹ ਲੰਘ ਰਹੀ ਹੈ ਔਰ ਕੋਈ ਜਿਹੜਾ ਸੀਗਾ ਜੀ ਹੋਰ ਬਰਾਬਰ ਦੇ ਉੱਤੇ ਨਹੀਂ ਆਇਆ ਰਾਹੁਲ ਗਾਂਧੀ ਦੇ ਖਿਲਾਫ ਜਿਹੜਾ ਜੀ ਉਹ ਪਰਚਾ ਦਾਖਲ ਕਰਨ ਦੇ ਵਾਸਤੇ। ਅੱਧੀ ਸਦੀ ਤੱਕ ਦੇਸ਼ ਦੇ ਉੱਤੇ ਸ਼ਾਸਨ ਕਰਨ ਵਾਲੀ ਕਾਂਗਰਸ ਜਿਹੜੀ ਹੈ ਜੀ ਉਹਦੇ ਇੱਕ ਨਵੇਂ ਪ੍ਰਧਾਨ ਦੀ ਚੋਣ ਦੇ ਵਾਸਤੇ ਰਾਹ ਜਿਹੜਾ ਉਹ ਪੱਧਰਾ ਹੋ ਗਿਆ। 16 ਦਸੰਬਰ ਨੂੰ ਕਾਂਗਰਸ ਦੀ ਵਾਗਡੋਰ ਜਿਹੜੀ ਹੈ ਜੀ ਉਹ ਰਾਹੁਲ ਗਾਂਧੀ ਹੋਰੀ ਸੰਭਾਲ ਲੈਣਗੇ। 18 ਤਰੀਕ ਨੂੰ ਜਿਹੜਾ ਹੈ ਜੀ ਉਹ ਚੋਣ ਨਤੀਜੇ ਆਉਣੇ ਨੇ ਗੁਜਰਾਤ ਦੇ ਤੇ ਹਿਮਾਚਲ ਪ੍ਰਦੇਸ਼ ਦੇ। ਨਹਿਰੂ ਗਾਂਧੀ ਪਰਿਵਾਰ ਦੇ ਨਾਲ ਸੰਬੰਧਿਤ ਰਾਹੁਲ ਗਾਂਧੀ ਦੇ ਮੋਢਿਆਂ ਦੇ ਉੱਤੇ ਪਾਰਟੀ ਦਾ ਰੁਤਬਾ ਮੁੜ ਕੇ ਬਹਾਲ ਕਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਹੋਊਗੀ, ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਜਿਹੜੀ ਸੀ ਉਹ ਐਸੀ ਪਛੜੀ ਕਿ ਉਹਦੇ ਤੋਂ ਸੱਤਾ ਤਾਂ ਗਈ, ਉਹ ਵਿਰੋਧੀ ਪਾਰਟੀ ਵੀ ਜਿਹੜੀ ਸੀ, ਵਿਰੋਧੀ ਧਿਰ ਵੀ ਨਹੀਂ ਬਣ ਸਕੀ। ਇਹ ਜਿਹੜੀ ਪ੍ਰਕਿਰਿਆ ਹੈ ਜੀ ਇਹਦੇ ਵਾਸਤੇ ਉਹਦਾ ਐਲਾਨ ਜਿਹੜਾ ਜੀ ਅੱਜ ਹੋ ਸਕਦਾ ਹੈ, ਕਿਉਂਕਿ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੈ। ਪੜਤਾਲ ਦੇ ਦੌਰਾਨ 99 ਨਾਮਜ਼ਦਗੀਆਂ ਰਾਹੁਲ ਗਾਂਧੀ ਹੋਰਾਂ ਦੇ ਪੱਖ ਦੇ ਵਿੱਚ ਮਿਲੀਆਂ ਨੇ। ਕਾਂਗਰਸ ਦੀ ਸੈਂਟਰਲ ਇਲੈਕਸ਼ਨ ਅਥਾਰਟੀ ਦੇ ਚੇਅਰਪਰਸਨ ਜਿਹੜੇ ਨੇ ਮੁੱਲਾਪੁਲੀ ਰਾਮਾਚੰਦਰਨ ਤੇ ਮੈਂਬਰ ਮਧੂਸੂਦਨ ਮਿਸਤਰੀ ਤੇ ਭੁਵਨੇਸ਼ਵਰ ਕਲੀਤਾ ਐਲਾਨ ਜਿਹੜਾ ਵੀ ਉਹ ਕਰਨਗੇ ਕਿ ਇਸ ਅਹੁਦੇ ਦੇ ਵਾਸਤੇ ਸਿਰਫ ਇੱਕੋ ਉਮੀਦਵਾਰ ਮੈਦਾਨ ਦੇ ਵਿੱਚ ਹੈ ਤੇ ਉਹ ਰਾਹੁਲ ਗਾਂਧੀ ਹੈ। ਭਾਵ ਕਿ ਪ੍ਰਧਾਨਗੀ ਦਾ ਐਲਾਨ ਤਾਂ ਅੱਜ ਜਿਹੜਾ ਜੀ ਹੋ ਜਾਊਗਾ, ਪਰ ਉਹ ਇਹ ਅਹੁਦੇਦਾਰੀ ਜਿਹੜੀ ਹੈ ਜੀ ਉਹ 16 ਤਰੀਕ ਸੰਭਾਲਣਗੇ। ਹਾਂਜੀ ਬਿਲਕੁਲ। ਜਾਂਦੇ ਜਾਂਦੇ ਇੱਕ ਆਪਾਂ ਗੱਲ ਕਰੀਏ ਕਿ ਕਾਫੀ ਟਾਈਮ ਤੋਂ ਪ੍ਰਕਾਸ਼ ਸਿੰਘ ਬਾਦਲ ਚੁੱਪ ਸੀਗੇ, ਉਹਨਾਂ ਨੇ ਹੁਣ ਚੁੱਪੀ ਤੋੜੀ ਆ ਤੇ ਧੱਕੇਸ਼ਾਹੀ ਕਰ ਰਹੀ ਆ ਸਰਕਾਰ। ਕਾਂਗਰਸ ਸਰਕਾਰ ਨੂੰ ਦੱਸਿਆ ਸ਼ਾਇਦ ਇਹਨਾਂ ਨੂੰ ਆਪਣਾ ਚੇਤਾ ਭੁੱਲ ਗਿਆ, ਤੇ ਕਾਰਨ ਕੀ ਉਹ ਪ੍ਰਚਾਰ ਨਹੀਂ ਕਰਨਗੇ? ਉਹਨਾਂ ਪ੍ਰਚਾਰ ਦੇਖੋ ਹਾਲਾਤ ਜਿਹੜੇ ਆ ਉਹ ਇਹ ਆ ਕਿ ਜਿਹੜੇ ਕਾਗਜ਼ ਵਗੈਰਾ ਦਾਖਲ ਹੀ ਨਹੀਂ ਕਰਨ ਦਿੱਤੇ ਗਏ ਬਹੁਤੀ ਥਾਵਾਂ ਦੇ ਉੱਤੇ। ਉਹ ਜੋ ਬੀਜਦੇ ਹੋ ਨਾ ਤੁਸੀਂ ਉਹ ਵੱਢਣਾ ਪੈਂਦਾ। ਪਿਛਲੇ 10 ਸਾਲਾਂ ਦੇ ਦੌਰਾਨ ਇਹੀ ਕੁਛ ਅਕਾਲੀਆਂ ਨੇ ਜਿਹੜਾ ਸੀਗਾ ਉਹ ਕੀਤਾ। ਨਿਗਮਾਂ ਦੇ ਉੱਤੇ ਕਾਬਜ਼ ਹੋਏ, ਸਰਪੰਚੀਆਂ ਦੇ ਉੱਤੇ ਜਿਹੜਾ ਜੀ ਉਹ ਕਾਬਜ਼ ਹੋਏ। ਹੁਣ 10 ਸਾਲ ਕਾਂਗਰਸੀ ਜਿਹੜੇ ਉਹ ਪਾਸੇ ਰਹੇ ਜੀ, ਉਹਨਾਂ ਨੇ ਉਹੀ ਪ੍ਰੈਕਟਿਸ ਜਿਹੜੀ ਸੀ ਇੱਥੇ ਸ਼ੁਰੂ ਕਰ ਦਿੱਤੀ ਔਰ ਉਹਦੇ ਤਹਿਤ ਹੀ ਨਿਗਮਾਂ ਦੇ ਉੱਤੇ ਜਿਹੜਾ ਜੀ ਉਹ ਕਾਂਗਰਸ ਦਾ ਕਬਜ਼ਾ ਹੋ ਜਾਣਾ। ਹਾਰ ਜਿਹੜੀ ਆ ਉਹ ਅਕਾਲੀ ਦਲ ਨੂੰ ਦਿਸ ਰਹੀ ਹੈ। ਇੱਕ ਦੂਜੀ ਗੱਲ
ਆਪਾਂ ਜਿਹੜੇ ਸ਼ੁਰੂ ਦੇ ਵਿੱਚ ਸੀਗੀ ਜਿਹੜਾ ਆਹ ਲਾ ਕੇ ਧਰਨੇ ਉਹਨਾਂ ਨੇ ਫਿਰ ਇੱਕ ਵਾਰੀ ਲੋਕਾਂ ਦੀ ਨਬਜ਼ ਜਿਹੜੀ ਹੈ ਜੀ ਉਹ ਟੋਹਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਇਹ ਕਿਹਾ ਜਾ ਸਕਦਾ ਜੀ ਕਿ ਲੋਕਾਂ ਦੇ ਵਿੱਚ ਗੁੱਸਾ ਅਜੇ ਵੀ ਉਨਾ ਹੀ ਹੈ। ਹਾਲਾਂਕਿ ਬੇਸ਼ੱਕ ਕਾਂਗਰਸ ਜਿਹਦੀ ਸਰਕਾਰ ਬਣੀ ਹੈ ਉਹ ਵੀ ਆਪਣੇ ਵਾਅਦੇ ਜਿਹੜੇ ਪੂਰੇ ਉਹਨੇ ਨਹੀਂ ਕੀਤੇ। ਵਾਅਦੇ ਪੂਰੇ ਤਾਂ ਕੀ, ਵਾਅਦਿਆਂ ਦੀ ਸ਼ੁਰੂਆਤ ਵੀ ਜਿਹੜੀ ਹੈ ਜੀ ਉਹ ਨਹੀਂ ਕੀਤੀ। ਪਰ ਇਹਦੇ ਬਾਵਜੂਦ ਸਰਕਾਰ ਦੇ ਗੁੱਸਾ ਲੋਕਾਂ ਦੇ ਵਿੱਚ ਹੋਵੇ, ਉਹ ਗੁੱਸਾ ਜਿਹੜਾ ਨਾ ਜੀ ਇਹਨਾਂ ਦੇ ਉੱਤੇ ਨਿਕਲਦਾ ਨਜ਼ਰ ਆਇਆ। ਉਹ ਤੁਸੀਂ ਬਿਆਸ ਪੁਲ ਦੇ ਉੱਤੇ ਜੋ ਕੁਛ ਹੋਇਆ ਉਹ ਦੇਖ ਸਕਦੇ ਹੋ ਕਿ ਕਿਵੇਂ ਲੋਕ ਜਿਹੜਾ ਜੀ ਉਹ ਪਾਏ ਨੇ। ਸ਼ਾਇਦ ਇਹ ਰੀਜ਼ਨ ਹੈ, ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਅਜੇ ਵੀ ਜਿਹੜੇ ਕਹਿੰਦੇ ਆ ਕਿ ਉਹ ਇਹਦਾ ਪ੍ਰਚਾਰ ਨਹੀਂ ਕਰਨਗੇ। ਜੀ ਬਹੁਤ ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਦੱਸਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।